ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਵੇਂ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। जी बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅੱਜ ਪਾਕਿਸਤਾਨ ਦੇ ਨਾਲ ਜੁੜੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਉਦੋਂ ਜਦੋਂ ਅਮਰੀਕਾ ਦੇ ਵਿੱਚ 7 ਅਪ੍ਰੈਲ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 8 ਅਪ੍ਰੈਲ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਇਹਦੇ ਤੇ ਵੀ ਪੇਸ਼ ਕੀਤੀਆਂ ਜਾ ਰਹੀਆਂ ਨੇ। ਆਏ ਸਾਡੀਆਂ ਖਬਰਾਂ ਜਿਹੜੀਆਂ ਹਫਤੇ 5 ਦਿਨ ਮੰਡੇ ਟੂ ਫਰਾਈਡੇ ਆਉਂਦੀਆਂ ਜੀ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੇ ਖਬਰਾਂ ਹਲੇ ਮਸੂਦ ਇਸ ਵੇਲੇ ਸਾਰਿਆਂ ਦੀ ਅੱਖਾਂ ਜਿਹੜੀਆਂ ਨੇ ਉਹ ਲੱਗੀਆਂ ਸਨ ਅਮਰੀਕਾ ਇਰਾਨ ਜੰਗ ਦੇ ਬਾਰੇ ਚ ਜੀ। ਵੱਡੀ ਖਬਰ ਸਾਹਮਣੇ ਆਈ ਹੈ ਜੀ, ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੇ ਨਾਲ ਇਰਾਨ ਅਮਰੀਕਾ ਜੰਗ 15 ਦਿਨ ਲਈ ਟਲ ਗਈ। ਸਾਰੀ ਰਾਤ ਜੀ ਮਿੰਤਰਲਾ ਕਰਦੇ ਰਹੇ, ਉਹਨਾਂ ਨੂੰ ਵੀ ਸਮਝਾਉਂਦੇ ਰਹੇ, ਇਧਰੋਂ ਵੀ ਕਰਦੇ ਰਹੇ ਔਰ ਕੱਲ ਦਾ ਦਿਨ ਵੀ ਜਿਹੜਾ ਇਹ ਬੜਾ ਭਾਰਾ ਰਿਹਾ। ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣੇ ਨੇ ਜਿਹੜੇ, ਉਹਨਾਂ ਦਾ ਇਹ ਆਖਣਾ ਸੀਗਾ ਕਿ ਅਸੀਂ ਅਮਰੀਕਾ ਨੂੰ ਇਰਾਨ ਨੂੰ ਡਾਇਲੌਗ ਟੇਬਲ ਤੇ ਲਿਆਉਣ 'ਚ ਕਾਮਯਾਬ ਰਹੇ ਸਾਂ। ਬਹੁਤ ਵੱਡਾ ਦਾਵਾ ਆ, ਬਿਲਕੁਲ ਇਹ ਕੰਮ ਹੋਣ ਲੱਗਾ ਸੀਗਾ। ਲੇਕਿਨ ਬੇਵਕਤਾ ਇਸਰਾਈਲੀ ਹਮਲਾ ਆ ਜਿਹੜਾ ਇਰਾਨ ਦੇ ਉੱਤੇ, ਉਹਨੇ ਸਾਰਾ ਬਣਿਆ ਬਣਾਇਆ ਖੇਡ ਆ ਜਿਹੜਾ ਉਹ ਵਿਗਾੜ ਦਿੱਤਾ। ਉਸ ਤੋਂ ਬਾਅਦ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਜਿੱਦਾਂ ਆਖਿਆ ਕਿ ਇੱਕ ਪੂਰੀ ਬਕਾ, ਇੱਕ ਹਸਤੀ, ਇੱਕ ਨਿਸ਼ਾਨ ਜਿਹੜਾ ਹੈ ਉਹ ਧਰਤੀ ਤੋਂ ਅੱਜ ਦੀ ਰਾਤ ਮਿਟ ਜਾਏਗਾ। ਉਸ ਤੋਂ ਬਾਅਦ ਫਿਰ ਪਾਕਿਸਤਾਨ ਨੇ ਨਾਸਪਾਚ ਕੀਤੀ। ਹੁਣ ਕਹਿੰਦੇ ਨੇ ਕਿ ਪਾਕਿਸਤਾਨੀ ਬਕਾਇਦਾ ਅਮਰੀਕੀ ਜ਼ਰੀਏ ਨੇ ਜਿਹੜੇ ਉਹ ਵੀ ਇਹਦੀ ਤਸਦੀਕ ਕਰ ਰਹੇ ਨੇ ਕਿ ਪਾਕਿਸਤਾਨੀ ਫੌਜ ਮੁਖੀ ਆਸਮ ਮੁਨੀਰ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਦੇ ਗਾਂ ਵਧਣ ਨਾਲ, ਮਿੰਤਰਲਾ ਕਰਨ ਨਾਲ, ਮਨਾਉਣ ਨਾਲ ਜਾਂ ਜੋ ਵੀ ਹਰਬਾ ਉਹਨਾਂ ਨੇ ਵਰਤਿਆ, ਉਹਦੇ ਤੋਂ ਬਾਅਦ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਆਉਂਦੇ 15 ਦਿਨਾਂ ਵਾਸਤੇ ਇਰਾਨ ਦੇ ਉੱਤੇ ਹਮਲਾ ਕਰਨ ਜਾਂ ਜੰਗ ਵਾਸਤੇ ਉਹਨਾਂ ਨੇ ਇਹਨੂੰ ਟਾਲ ਦਿੱਤਾ ਹੈ। ਆਪਣੀ ਡੈਡਲਾਈਨ ਨੂੰ 15 ਦਿਨ ਲਈ ਵਧਾ ਦਿੱਤਾ ਹੈ। ਪਰ ਇਹਦੇ ਬਦਲੇ ਇਰਾਨ ਨੂੰ ਵੀ ਨਾਏ ਹਰਮਜ਼ ਜਾਂ ਜਿਹੜਾ ਉਹ ਸਮੁੰਦਰੀ ਨਾਕਾ ਲਾਇਆ ਉਹਨੂੰ ਖੋਲਣਾ ਪਏਗਾ। ਸਾਊਦੀ ਅਰਬ ਬੇਸਡ ਜਿਹੜੀ ਇੱਕ ਵੈਬਸਾਈਟ ਆ ਉਹਨੇ ਦਾਅਵਾ ਕੀਤਾ ਕਿ ਇਰਾਨ ਵੀ ਮੰਨ ਗਿਆ ਹੈ। ਹੁਣ ਪਾਕਿਸਤਾਨੀ ਮੀਡੀਆ ਜਿਹੜਾ ਉਹ ਵੀ ਤਸਦੀਕ ਕਰ ਰਿਹਾ, ਅਮਰੀਕਨ ਮੀਡੀਆ ਵੀ ਤਸਦੀਕ ਕਰ ਰਿਹਾ ਔਰ ਇਰਾਨੀ ਮੀਡੀਆ ਵੀ, ਫਾਰਸ ਨਿਊਜ਼ ਜਿਹੜਾ ਉਹ ਤਸਦੀਕ ਕਰ ਰਿਹਾ। ਇਰਾਨ ਔਰ ਅਮਰੀਕਾ ਆਉਂਦੇ 15 ਦਿਨਾਂ ਵਾਸਤੇ ਇਸ ਜੰਗ ਨੂੰ ਟਾਲਣ ਲਈ ਐਗਰੀ ਹੋ ਗਏ ਨੇ। ਪਹਿਲਾਂ ਤਾਂ ਸੁੱਖ ਦਾ ਸਾਹ ਆਇਆ ਜੀ, ਜੰਗਾਂ ਕਦੇ ਵੀ ਮਸਲਿਆਂ ਦੇ ਹੱਲ ਨਹੀਂ ਹੋਈਆਂ। ਫਿਰ ਇਹਦੇ ਤੇ ਹੁਣ ਅੱਗੇ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਰਾਈਟ ਨੂੰ, ਜਦੋਂ ਅਸੀਂ ਆਪਣੇ ਦੇਖਣ ਔਰ ਸੁਣਨ ਵਾਲਿਆਂ ਤੱਕ ਇਹ ਖਬਰਾਂ ਅਪੜਾ ਰਹੇ ਹਾਂ, ਡੋਨਲਡ ਟਰੰਪ ਉਹਨਾਂ ਨੇ ਤੁਰਤ ਦੇ ਉੱਤੇ ਜਿਹੜਾ ਆਪਣਾ ਇੱਕ ਸੋਸ਼ਲ ਮੀਡੀਆ ਸੁਣਾ ਆ ਉਹਦੇ ਵਿੱਚ ਵੀ ਇਹ ਇਕਰਾਰ ਕੀਤਾ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੀ ਕੋਸ਼ਿਸ਼ ਦੇ ਨਾਲ ਇਹ ਸਾਰਾ ਕੰਮ ਜਿਹੜਾ ਹੋ ਗਿਆ, ਪਰ ਇਹ ਦੋ ਤਰਫਾ ਹੋਏਗਾ। ਅਸੀਂ ਅਗਰ 15 ਦਿਨਾਂ ਲਈ ਜੰਗ ਟਾਲਾਂਗੇ ਤੇ ਉਹਨਾਂ ਨੂੰ ਵੀ ਆਪਣਾ ਹਮਸ ਦਾ ਜਿਹੜੀ ਉਹ ਖੋਲਣੀ ਪਏਗੀ। ਉਧਰੋਂ ਇਰਾਕਚੀ ਨੇ ਜਿਹੜੇ ਉਹਨਾਂ ਦੇ ਫਾਰਨ ਮਿਨਿਸਟਰ, ਉਹਨਾਂ ਨੂੰ ਵੀ ਆ ਗਿਆ ਕਿ ਠੀਕ ਹੈ ਅਸੀਂ ਪਾਕਿਸਤਾਨ ਦੀ ਮੰਨਦਿਆਂ ਹੋਇਆ ਅਮਰੀਕਾ ਦੇ ਨਾਲ ਇਹ ਨਹੀਂ ਕਰ, ਪਰ ਅਮਰੀਕਾ ਨੂੰ ਵੀ ਹਮਲੇ ਰੋਕਣੇ ਪੈਣਗੇ। ਇਹ ਉਧਰੋਂ ਵੀ ਆਏ। ਫਿਰ ਉਹ 10 ਜਿਹੜੇ ਨੁਕਤੇ ਜਾਂ 10 ਜਿਹੜੀਆਂ ਮੰਗਾਂ ਜਾਂ 10 ਜਿਹੜੀਆਂ ਸ਼ਰਤਾਂ ਨੇ, ਇਹ ਇੱਕ ਮੁੱਢ ਲਾ ਕੇ ਅਮਰੀਕਾ ਵੱਲੋਂ 15 ਆਈਆਂ, ਉਧਰੋਂ 10 ਆਈਆਂ, ਪਾਕਿਸਤਾਨ ਚੀਨ ਨੇ 5 ਦਿੱਤੀਆਂ। ਇਹ ਹੁਣ ਅੱਗੇ ਕੰਮ ਵਧਣ ਡਿਆ ਹੈ। ਰੱਬ ਕਰੇ ਕਿ ਇਹ ਆਉਂਦੇ 15 ਦਿਨ ਨੇ ਜਿਹੜੇ, ਇਹ 15 ਦਿਨ ਅਮਨ ਵਾਲੇ ਪਾਸੇ ਜਾਣ, ਜੰਗ ਵਾਲੇ ਪਾਸੇ ਨਾ ਜਾਣ, ਇਹ ਲੜਾਈ ਵਾਲੇ ਪਾਸੇ ਨਾ ਜਾਣ, ਬਰੂਦ ਵਾਲੇ ਪਾਸੇ ਨਾ ਜਾਣ, ਖੂਨ ਰੋੜਨ ਵਾਲੇ ਪਾਸੇ ਨਾ ਜਾਣ, ਅਮਨ ਵਾਲੇ ਪਾਸੇ ਜਾਣ, ਆਸ਼ਤੀ ਵਾਲੇ ਪਾਸੇ ਜਾਣ। ਇਹੋ ਹੀ ਮੇਰਾ ਖਿਆਲ ਹੈ ਕਿ ਰੀਚ ਹੋਣੀ ਚਾਹੀਦੀ ਸਾਰਿਆਂ ਦੀ। ਫਿਲਹਾਲ ਉਹ ਵੱਡਾ ਕੰਮ ਜਿਹੜਾ ਹੋਣ ਜਾ ਰਿਹਾ ਸੀਗਾ ਉਹ ਟਲ ਗਿਆ ਹੈ। ਔਰ ਜਿੱਦਾਂ ਕਿ ਮੈਂ ਇਹਦੇ ਨਾਲ ਜੁੜੇ ਕੁਝ ਹੋਰ ਮਾਮਲੇ ਸਨ ਕਿ ਇਸ ਤੋਂ ਪਹਿਲਾਂ ਇਰਾਨ ਵੱਲੋਂ ਸਾਊਦੀ ਅਰਬ ਦੇ ਉੱਤੇ ਜਦੋਂ ਹਮਲੇ ਕੀਤੇ ਗਏ, ਪਾਕਿਸਤਾਨ ਵੱਲੋਂ ਫਿਰ 2 ਟੋਪ ਕੋਰ ਕਮਾਂਡਰ ਕਾਨਫਰੰਸ ਹੋਈ, ਸਾਰੇ ਫੌਜੀ ਅਫਸਰ ਇਕੱਠੇ ਹੋ ਕੇ ਬੈਠੇ। ਉਹਨਾਂ ਆਖਿਆ ਜੀ ਇਹ ਕੰਮ ਬਾਰੇ ਚ ਨਹੀਂ ਹੈ। ਯਾਦ ਰਵੇ ਕਿ ਇਹ ਪਾਕਿਸਤਾਨ ਵੱਲੋਂ ਕੋਰਾ ਹੋ ਜਾਣਾ ਇਰਾਨ ਦੇ ਨਾਲ, ਬਿਲਕੁਲ ਜਿੰਨੀ ਲੜਾਈ ਅਜੇ ਤੱਕ ਚੱਲਣ ਦੀ ਪਾਕਿਸਤਾਨ ਦੀ ਤਾਂ ਸਟ੍ਰੇਟ ਫਾਰਵਰਡ ਨਹੀਂ ਸੀ ਹੋਇਆ। ਹੁਣ ਮਾਮਲਾ ਇਹ ਸੀਗਾ ਕਿ ਸਾਊਦੀ ਅਰਬ ਆ ਗਿਆ ਸੀਗਾ ਕਿ ਹਾਂ ਬਈ ਗੱਲਬਾਤ ਕਰ ਲਈ, ਉਹ ਤੁਹਾਡਾ ਮੇਰਾ ਤੇ ਸਮਝੌਤਾ ਆ ਕਿ ਮੇਰੇ ਤੇ ਹਮਲਾ ਪਾਕਿਸਤਾਨ ਤੇ ਹਮਲਾ ਤੇ ਪਾਕਿਸਤਾਨ ਤੇ ਹਮਲਾ ਮੇਰੇ ਤੇ ਹਮਲਾ ਆ। ਕੀ ਕਰਨ ਡੇ ਜੇ? ਇਹ ਇੰਨਾ ਡਿਪੋਜ਼ਿਟ ਤੁਹਾਡਾ ਡਿਫਾਲਟ ਹੋਣ ਤੋਂ ਪਾਕਿਸਤਾਨ ਨੂੰ ਬਚਾਉਣ ਲਈ ਤੁਹਾਡੇ ਬੈਂਕਾਂ 'ਚ ਰੱਖਿਆ, ਕਾਹਦੇ ਲਈ? ਜੇ ਇਹ ਲੜਾਈ ਦੇ ਟਾਈਮ ਤੁਸੀਂ ਸਾਹਮਣੇ ਨਹੀਂ ਆਉਣਾ। ਇਹ ਹੁਣ ਮਸਲਾ ਪਾਕਿਸਤਾਨ ਲਈ ਬਣ ਗਿਆ ਸੀਗਾ ਕਿ ਪਾਕਿਸਤਾਨ ਕੰਧ ਬਣਦਾ ਸਾਊਦੀ ਅਰਬ ਵੱਲ ਔਰ ਇਰਾਨ ਨੂੰ ਕਹਿੰਦਾ ਕਿ ਇੱਧਰ ਆ ਪਹਿਲਾਂ ਮੇਰੇ ਨਾਲ ਨਿਬੜ ਫਿਰ ਉਧਰ ਜਾ। ਇਹ ਕੰਮ ਹੁਣ ਬਹੁਤ ਵਧਣਾ ਸੀਗਾ। ਬਹਰਹਾਲ ਰੱਖ ਰਖਾਵ ਵੀ ਹੋ ਗਿਆ, ਬਚ ਬਚਾਅ ਵੀ ਹੋ ਗਿਆ, ਬਾਕੀ ਮਾਮਲੇ ਵੀ ਹੋ ਗਏ। ਔਰ ਹੁਣ ਤੇ ਐਨ ਇਮਰਾਨ ਖਾਨ ਦੀ ਸਿਆਸੀ ਪਾਰਟੀ ਜਿਹੜੀ ਪਾਕਿਸਤਾਨ ਤਹਿਰੀਕ ਇਨਸਾਫ, ਉਹਨਾਂ ਆਖਿਆ ਕਿ ਸਾਊਦੀ ਅਰਬ ਦੇ ਨਾਲ ਡਿਫੈਂਸ ਸਮਝੌਤਾ ਹੈ ਕਿ ਉਹ ਅੱਜ ਤੱਕ ਪਾਰਲੀਮੈਂਟ 'ਚ ਨਾ ਤੇ ਉਸ ਸਮਝੌਤੇ ਨੂੰ ਲਿਆਂਦਾ ਗਿਆ, ਨਾ ਉਹਦੀਆਂ ਸ਼ਿਕਾਂ ਦਾ ਪਤਾ, ਨਾ ਉਹਦੀਆਂ ਸ਼ਰਤਾਂ ਦਾ ਪਤਾ ਹੈ, ਉਹਦੇ ਤੇ ਪੁਆਇੰਟਸ ਹੀ ਸਾਨੂੰ ਪਤਾ ਨਹੀਂ ਗਿਆ ਹੈ ਤੇ ਅਸੀਂ ਇਹਦੇ ਤੇ ਤਬਸਰਾ ਕੀ ਕਰੀਏ। ਯਾਨੀ ਪਾਕਿਸਤਾਨ ਦੇ ਅੰਦਰ ਵੀ ਇੱਕ ਸ਼ੀਆ ਸੁੰਨੀ ਸੈਕਟ ਦੇ ਤਹਿਤ ਜਿਹੜੇ ਨਜ਼ਰੀਏ ਸਨ ਉਹ ਫੜਕਣ ਡੈ ਪਏ ਸਨ ਔਰ ਸਾਰਾ
ਕੁਝ ਘੰਟਿਆਂ 'ਚ ਸਭ ਕੁਝ ਹੋਇਆ। ਇਹ ਅੱਗ ਇੰਨੀ ਭੜਕਣ ਡਈ ਸੀ ਜਿਹੜੀ ਪੂਰੇ ਖਿੱਤੇ ਨੂੰ ਲੈ ਸਕਦੀ ਸੀ। ਬਹਰਹਾਲ ਪਾਕਿਸਤਾਨ ਦੀ ਸਫਾਰਤੀ ਮਹਾਜ਼ ਦੇ ਉੱਤੇ ਪ੍ਰਵੀਨ ਇਹ ਇੱਕ ਜਿੱਤ ਹੈ, ਭਾਵੇਂ ਇਹਨੂੰ ਕੋਈ ਮੰਨੇ ਜਾਂ ਨਾ ਮੰਨੇ। ਇਸ ਵੇਲੇ ਜੀ ਪੂਰੀ ਦੁਨੀਆ ਦੇ ਵਿੱਚੋਂ ਤੁਰਕੀਆ ਹੋ ਗਿਆ, ਮਿਸਰ ਹੋ ਗਿਆ, ਗਲਫ ਅਰਬ ਜਿੰਨੀ ਪੱਟੀ ਹੈ ਉਹਦੇ ਸਮੇਤ ਸਾਰੇ ਮੁਲਕ ਨੇ ਜਿਹੜੇ ਉਹ ਕਹਿਣ ਦੇ ਨੇ ਕਿ ਇਹ ਸਿਆਣਪ ਜਿਹੜੀ ਹੈ ਪਾਕਿਸਤਾਨ ਨੇ ਵਿਖਾਈ। ਬਾਕੀ ਗਵਾਂਢੀ ਮੁਲਕ ਵੱਲੋਂ ਜਿਹੜੇ ਬਿਆਨ ਹੋਣੇ ਆ ਉਹਨਾਂ ਦੀ ਇਸ ਵੇਲੇ ਕੋਈ ਵਕਤ ਬਣਨ ਨਹੀਂ ਡੇ, ਕਿਉਂਕਿ ਕਿਤੇ ਉਹ ਗੁੰਜਣ ਨਹੀਂ ਡੇ ਜੀ। ਗੱਲਬਾਤ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਰੁਕਾਵਟ ਨਹੀਂ ਬਣਨਾ ਚਾਹੀਦਾ, ਇਹ ਆਖਣਾ ਹੈ ਜੀ ਅਫਗਾਨ ਫਾਰਨ ਮਿਨਿਸਟਰ ਦਾ। ਕੀ ਜਾਣਕਾਰੀ ਇਹ ਕਿ ਇੱਕ ਸੋਹਣਾ ਬਿਆਨ ਸਾਹਮਣੇ ਆਇਆ ਹੈ। ਉਦੋਂ ਜਦੋਂ ਅੱਗ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ, ਬੰਦ ਹੋਣੀ ਚਾਹੀਦੀ ਹੈ। ਉਧਰ ਵੀ ਇਨਸਾਨ ਨੇ, ਇਧਰ ਵੀ ਇਨਸਾਨ ਨੇ, ਪਰ ਇਹ ਦੋਵੇਂ ਪਾਸੇ ਹੋਣੀ ਚਾਹੀਦੀ। ਜੇ ਮੈਂ ਪਾਕਿਸਤਾਨ ਨੂੰ ਇਹ ਕਹਿਣ ਡਿਆ ਨਾ ਤੇ ਫਿਰ ਅਫਗਾਨਿਸਤਾਨ ਨੂੰ ਵੀ ਉਹ ਸਾਰੇ ਟ੍ਰੇਨਿੰਗ ਸੈਂਟਰ ਨੇ ਜਿਹੜੇ ਉਹਨਾਂ ਨਾਲੋਂ ਪਾਕਿਸਤਾਨ ਦੀ ਜੋ ਚਿੰਤਾ ਹੈ, ਜੋ ਪ੍ਰੂਫ ਦੇਣ ਦੇ ਨੇ, ਉਹ ਰੁਕਣੇ ਚਾਹੀਦੇ ਨੇ। ਔਰਮਚੀ ਚਾਈਨਾ ਦੇ ਵਿੱਚ ਚੱਲਦੀ ਗੱਲਬਾਤ ਹੈ ਜਿਹੜੀ ਮੈਂ ਸਮਝਣਾ ਇਹ ਉਹਦਾ ਨਿਚੋੜ ਆ ਕਿ ਚਾਈਨਾ ਨੇ ਪਾਕਿਸਤਾਨ ਨੂੰ ਵੀ ਬਿਠਾਇਆ ਹੈ, ਚਾਈਨਾ ਨੇ ਅਫਗਾਨਿਸਤਾਨ ਨੂੰ ਵੀ ਬਿਠਾਇਆ ਆ। ਔਰ ਹੁਣ ਇਹ ਜਿਹੜਾ ਬਿਆਨ ਅਫਗਾਨ ਫਾਰਨ ਮਿਨਿਸਟਰ ਅਮੀਰ ਮੁਤਕੀ ਹੋਣੇ ਨੇ ਜਿਹੜੇ, ਇਹ ਉਹਨਾਂ ਦਾ ਜਿਹੜਾ ਤੁਸੀਂ ਪ੍ਰਵੀਨ ਦੱਸਿਆ ਆ, ਇਹਦੇ ਵਿੱਚ ਉਹਨਾਂ ਨੇ ਆਖਿਆ ਗੱਲਬਾਤ ਸਵੱਲੇ ਢੰਗ ਦੇ ਨਾਲ ਅੱਗੇ ਚੱਲਣ ਡਈ ਹੈ ਔਰ ਆ ਮਾੜੀਆਂ ਮੋਟੀਆਂ ਗੱਲਾਂ ਜਾਂ ਅੜੀਆਂ ਨੇ ਜਿਹੜੀਆਂ ਇਹਨਾਂ ਨੂੰ ਰੁਕਾਵਟ ਨਹੀਂ ਬਣਨਾ ਚਾਹੀਦਾ, ਯਾਨੀ ਗੱਲਬਾਤ ਸਿਰੇ ਲੱਗਣੀ ਚਾਹੀਦੀ ਹੈ। ਇਹ ਇੱਕ ਹੌਸਲਾਮੰਦ ਕੰਮ ਹੈ। ਨਾਲ ਹੀ ਉਹਨਾਂ ਦਾ ਇਹ ਆਖਣਾ ਸੀਗਾ ਕਿ ਦੇਖੋ ਅਸੀਂ ਆਪਣੇ ਇਲਾਕਿਆਂ 'ਚ ਅਫਗਾਨਿਸਤਾਨ ਦੇ ਅੰਦਰ ਪਾਕਿਸਤਾਨ ਦੇ ਹਮਲੇ ਨੇ ਜਿਹੜੇ ਇਹਨੂੰ ਆਪਣੀ ਆਜ਼ਾਦੀ, ਆਪਣੀ ਸਲਾਮਤੀ, ਆਪਣੀ ਖੁਦ ਮੁਖਤਾਰੀ ਦੇ ਖਿਲਾਫ ਸਮਝਨੇ ਆ। ਸਾਡਾ ਨਜ਼ਰੀਆ ਉੱਥੇ ਹੀ ਹੈ। ਚਾਈਨਾ ਵੱਲੋਂ ਵੀ ਇਸ ਮੌਕੇ ਤੇ ਬਿਆਨ ਜਿਹੜਾ ਉਹ ਸਾਹਮਣੇ ਆਇਆ ਹੈ। ਉਹਨਾਂ ਆਖਿਆ ਜਿਹੜੇ ਉਹਨਾਂ ਦੇ ਚਾਈਨਾ ਦੇ ਪਾਕਿਸਤਾਨ ਦੇ ਵਿੱਚ ਅੰਬੈਸਡਰ ਨੇ ਜ਼ੁਆਓ ਸ਼ੈਂਕ, ਉਹਨਾਂ ਨੇ ਆਖਿਆ ਕਿ ਉਹਨਾਂ ਚੀਜ਼ 'ਚ ਜਿਹੜੀ ਗੱਲਬਾਤ ਹੋਣ ਰਹੀ ਹੈ ਉਹਦੀ ਤਾਜ਼ਾ ਅਪਡੇਟ ਇਹ ਹੈ ਕਿ ਦੋਵੇਂ ਮੁਲਕਾਂ ਦੇ ਆਪਸ ਦੇ ਵਿੱਚ ਭਰੋਸੇ ਜਿਹੜੇ ਕਮਜ਼ੋਰ ਹੋਏ ਨੇ ਨਾ, ਉਹਨਾਂ ਨੂੰ ਜ਼ਰਾ ਗੂੜਿਆਂ ਕਰਨ ਡਏ ਆ ਔਰ ਸਾਨੂੰ ਉਮੀਦ ਹੈ ਕਿ ਚਾਈਨਾ ਦੀਆਂ ਕੋਸ਼ਿਸ਼ਾਂ ਜਿਹੜੀਆਂ ਇਹ ਗਾਂਹ ਵਧਣ ਡਈਆਂ ਔਰ ਹਾਲਾਤ ਬਿਹਤਰ ਹੋਣਗੇ। ਜਦ ਕਿ ਨਾਲ ਹੀ ਜਿਹੜੇ ਚਾਈਨਾ ਦੇ ਇਹ ਜ਼ਿੰਮੇਦਾਰ ਨੇ, ਚਾਈਨਾ ਦੇ ਵਿੱਚੋਂ ਉਹਨਾਂ ਨੇ ਸਰਕਾਰੀ ਪੱਧਰ ਤੇ ਜਿਹੜਾ ਬਿਆਨ ਦਿੱਤਾ ਉਹਦੇ 'ਚ ਉਹਨਾਂ ਨੇ ਸਾਊਦੀ ਅਰੇਬੀਆ, ਤੁਰਕੀਆ, ਕਤਰ ਔਰ UAE ਇਸ ਗੱਲਬਾਤ ਦੇ ਵਿੱਚ ਉਹਨਾਂ ਦੇ ਕਿਰਦਾਰ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ। ਜ਼ਾਹਰੀ ਤੌਰ ਤੇ ਚਾਈਨਾ ਦੇ ਵਿਹੜੇ ਪਰਿਆ ਹੋਣ ਡਈ ਹੈ, ਪਰ ਇਹ ਬਾਕੀ ਸਾਰੇ ਲੋਕਾਂ ਦਾ ਜਿਹੜਾ ਕਹਿ ਲੋ ਕਿ ਅਮਲ ਦਖਲ ਆ ਪਾਕਿਸਤਾਨ ਨੂੰ, ਅਫਗਾਨਿਸਤਾਨ ਨੂੰ ਠੰਡਾ ਕਰਨ ਵੱਲੋਂ, ਉਹਦਾ ਵੀ ਇਕਰਾਰ ਕੀਤਾ ਜਾ ਰਿਹਾ ਜੀ। ਸੋਲਰ ਐਨਰਜੀ ਤੇ ਜਾਣਾ ਤਾਂ ਚਾਹੁੰਦੇ ਆ ਪਰ ਸਾਡੇ ਹੱਥ ਵੱਜੇ ਨੇ, ਇਹ ਆਖਣਾ ਖਾਜਾ ਆਸਫ ਹੋਰਾਂ ਦਾ। ਸਦਕਾ ਹੀ ਨਾ ਜਾਈਏ, ਇਹ ਗੱਲ ਉਹਨਾਂ ਨੇ ਪਾਰਲੀਮੈਂਟ 'ਚ ਪ੍ਰਵੀਨ ਕਹੀ ਹੈ। ਹੁਣ ਪ੍ਰੋਬਲਮ ਇਹ ਹੈ ਕਿ ਸੋਲਰ ਐਨਰਜੀ ਵੱਲ ਜਾਣਾ, IMF ਕਹਿ ਰਹੀ ਹੈ ਉਹਦੇ ਤੇ ਟੈਕਸ ਲਾਓ, ਟੈਕਸ ਲਾਉਣ ਦੇ। ਇੱਕ ਬੰਦਾ ਸਰਕਾਰੀ ਬਿਜਲੀ ਮਹਿੰਗੀ ਪੈਣ ਡਈ, ਉਹ ਆਪਣੇ ਪੱਲਿਓਂ ਸੋਲਰ ਲੈਂਦਾ ਹੈ, ਉਹਨੇ ਸੋਲਰ ਪੱਲਿਓਂ ਲੈਣਾ ਤੇ ਉਹਦੇ ਉੱਤੇ ਵੀ ਉਹ ਪਹਿਲਾਂ ਟੈਕਸ ਦੇਗਾ। ਦੇਤਾ ਇੱਥੇ ਗੱਲ ਨਹੀਂ, ਉਹ ਕਹਿੰਦਾ ਕਿ ਮੇਰੀਆਂ ਲੋੜਾਂ ਤੋਂ ਇੰਨੀ ਬਿਜਲੀ ਮੈਂ ਵੱਧ ਜਨਰੇਟ ਕਰਨਾ, ਮੈਨੂੰ ਨੈਟ ਮੀਟਰਿੰਗ ਦੇ ਦੇਵੇ। ਸਰਕਾਰ ਨੂੰ ਜੀ ਹੁਣ ਬਗੈਰ ਕਾਰਬਨ ਤੋਂ, ਬਗੈਰ ਮਾਹੌਲ ਤੋਂ ਖਰਾਬ ਕੀਤਿਆਂ ਸਸਤੀ ਤਰੀਨ ਬਿਜਲੀ ਬੰਦੇ ਕੋਲੋਂ ਲੱਭਣ ਡਈ ਹੈ। ਸਰਕਾਰ ਉਹਦੇ ਕੋਲੋਂ ਆਉਣੇ ਪਾਉਣੇ ਲੈਣ ਡਈ ਹੈ। ਹੁਣ ਇਹ ਕੋਈ ਸਟਰਕਚਰ ਨਹੀਂ ਬਣਨ ਡਿਆ। ਕਿਉਂ ਨਹੀਂ ਬਣਨ ਡਿਆ? ਕਿਉਂਕਿ ਉਹ ਜਿਹੜੇ ਤੇਲ ਦੇ ਨਾਲ ਬਿਜਲੀ ਬਣਾਉਣ ਵਾਲੇ ਬਿਜਲੀ ਘਰਾਂ ਦੇ ਨਾਲ ਸਮਝੌਤੇ ਨੇ, ਉਹ ਏਡੇ ਕਿ ਮਹਿੰਗੇ ਨੇ, ਏਡੇ ਕਿ ਲੰਮੇ ਨੇ ਕਿ ਜੇ ਉਹ ਆਲਮੀ ਅਦਾਲਤ ਇਨਸਾਫ 'ਚ ਚਲੇ ਜਾਣ ਤੇ ਲੈਣੇ ਦੇ ਦੇਣੇ ਪੈ ਜਾਣੇ। ਹੁਣ ਉੱਥੇ ਕਹਿੰਦੇ ਨੇ ਕਿ ਸਾਡੇ ਹੱਥ ਵੱਜੇ, ਅਸੀਂ ਤੇ ਚਾਹੁੰਦੇ ਹਾਂ ਕਿ ਸੋਲਰ ਦੇ ਨਾ ਕਰੀਏ, ਤੇ ਕੌਣ ਕਹਿੰਦੇ ਸੀ 10-10 ਸਾਲ ਦੇ ਸਮਝੌਤੇ ਕਰੋ। ਉਹ ਜਦੋਂ ਕਮਿਸ਼ਨਾਂ ਆਉਣ ਡਈਆਂ ਸੀ ਜੇਬ 'ਚ ਕਿ ਇਹ ਬਿਜਲੀ ਦੇ ਇੰਨੇ ਪੈਸੇ ਪਾਕਿਸਤਾਨੀ ਕੌਮ ਕੋਲੋਂ ਲੈਣੇ ਔਰ ਉਹਨਾਂ ਪੈਸਿਆਂ 'ਚ ਫੀ ਯੂਨਿਟ ਨਾ ਮੇਰੇ ਅਕਾਊਂਟ ਦੇ ਵਿੱਚ ਆਵੇ ਔਰ ਅਕਾਊਂਟ ਦੁਬਈ ਵਾਲਾ ਹੋਏਗਾ, ਅਮਰੀਕਾ ਵਾਲਾ ਹੋਏਗਾ, ਬਰਤਾਨੀਆ ਵਾਲਾ ਹੋਏਗਾ, ਉਦੋਂ ਜਦੋਂ ਇਹ ਸਮਝੌਤੇ ਕਰਕੇ ਇਸ ਕੌਮ ਨੂੰ ਗਿਰਵੀ ਰੱਖੀ ਜਾ ਰਹੀ ਸੀ, ਹੁਣ ਲੋਕੀ ਨਾ ਉਮੀਦ ਹੋ ਚੁੱਕੇ ਨੇ ਪ੍ਰਵੀਨ। ਸਰਕਾਰ ਤੋਂ ਉਹਨਾਂ ਨੂੰ ਆਸ ਹੀ ਨਹੀਂ ਕਿ ਉਹ ਉਹਨਾਂ ਨੂੰ ਸਸਤੀ ਬਿਜਲੀ ਦੇਗੀ। ਹਰ ਬੰਦੇ ਨੇ ਆਪਣੀ ਛੱਤ ਦੇ ਉੱਤੇ, ਕੁੱਲੀ ਉੱਤੇ ਕਹਿੰਦੇ ਨੇ ਕਿ ਝੌਂਪੜੀਆਂ ਦੇ ਬਾਹਰ ਲੋਕਾਂ ਨੇ ਸੋਲਰ ਲਾ ਲਏ ਨੇ ਕਿ ਚਲੋ ਪੱਖਾ ਤੇ ਚੱਲੇਗਾ, ਸਰਕਾਰੀ ਬਿਜਲੀ ਤੋਂ ਸਸਤਾ ਪਏਗਾ। ਇਹ ਮਾਯੂਸੀ ਹੁੰਦੀ ਹੈ ਆਪਣੇ ਹੁਕਮਰਾਨਾਂ ਤੋਂ ਕਿ ਸਾਡੇ ਹੁਕਮਰਾਨ ਕਾਸੇ ਜੋਗੇ ਨਹੀਂ, ਅਸੀਂ ਆਪਣੀ ਮਦਦ ਆਪ ਦੇ ਤਹਿਤ ਹੀ ਕਰਨਾ ਹੈ, ਜਿਹੜਾ ਕੋਈ ਸਾਹ ਲੈਣਾ ਉਹਦਾ ਯਤਨ ਵੀ ਆਪ ਕਰਨਾ। ਲੋਕਾਂ ਨੇ ਉਹ ਯਤਨ ਕਰ ਲਿਆ, ਹੁਣ ਉਹ ਯਤਨ ਦੇ ਉੱਤੇ ਵੀ ਟੈਕਸ ਲਾਇਆ। ਉਸ ਟੈਕਸ ਤੋਂ ਬਾਅਦ ਫਿਰ ਅੱਗੇ ਕਿ ਜੀ ਹਾਂ ਅਸੀਂ ਤਾਂ ਲੋਕਾਂ ਨਾਲ ਹਮਦਰਦੀ ਰੱਖਣੇ, ਸਾਡੇ ਹੱਥ ਬਚੇ ਆ। ਇਹ ਏਡੇ ਕਮਜ਼ੋਰ ਹੁਕਮਰਾਨ ਨਹੀਂ ਹੋਣੇ ਚਾਹੀਦੇ, ਨਾ ਪਾਲਿਸੀਆਂ ਇੰਨੀਆਂ ਕਮਜ਼ੋਰ ਹੋਣੀਆਂ ਚਾਹੀਦੀਆਂ ਔਰ ਨਾ ਆਪਣੇ ਲੋਕਾਂ ਦੇ ਨਾਲ ਵੈਰ ਲੈ ਕੇ, ਉਹਨਾਂ ਦੇ ਨਾਲ ਦੁਸ਼ਮਣੀ ਨਿਭਾ ਕੇ, ਉਹਨਾਂ ਕੋਲ ਸੁੱਖ ਖੋ ਕੇ ਇਹੋ ਜਿਹਾ ਮਜ਼ਲੂਮ ਬਣਨਾ ਚਾਹੀਦਾ ਕਿ ਸਾਡੇ ਤੇ ਹੱਥ ਵੱਜੇ ਜੀ। ਪਾਕਿਸਤਾਨੀ ਸਰਕਾਰ ਨੇ ਇਸ ਸਾਲ ਹੱਜ ਕਰਨ ਜਾਣ ਵਾਲਿਆਂ ਲਈ ਹਾਜੀ ਕੈਂਪ ਦੇ ਅੰਦਰ ਹੀ ਕਈ ਸਹੂਲਤਾਂ ਦਿੱਤੀਆਂ ਨੇ। ਕੀ ਸਹੂਲਤਾਂ ਦਿੱਤੀਆਂ ਨੇ ਮਸੂਦ? ਪਾਕਿਸਤਾਨ ਭਰ 'ਚ ਪ੍ਰਵੀਨ ਕੁੱਲ 10 ਹਾਜੀ ਕੈਂਪ ਨੇ, ਜਿੱਥੋਂ ਇਹ ਹਾਜੀ ਕੈਂਪ ਇਹ ਹੈ ਕਿ ਐਰਕੀ ਜਿਨ੍ਹਾਂ ਦਾ ਮਨਜ਼ੂਰੀ ਹੋ ਗਈ, ਸਭ ਫਾਈਨਲ ਹੋ ਗਿਆ ਕਿ ਇਹ ਹਾਜੀ ਨੇ ਜਿਹੜੇ ਇਹਨਾਂ ਨੇ ਐਰਕੀ ਹੱਜ ਕਰਨ ਜਾਣਾ ਹੈ। ਹੁਣ ਉਹਨਾਂ ਚੋਂ ਕੁਝ ਖੈਬਰ ਪਖਤੂਨਖਵਾ ਤੋਂ ਨੇ, ਕੁਝ ਪੰਜਾਬ ਤੋਂ ਨੇ, ਕੁਝ ਬਲੋਚਿਸਤਾਨ ਤੋਂ ਨੇ, ਕੁਝ ਸਿੰਧ ਤੋਂ ਨੇ, ਕੁਝ ਕਸ਼ਮੀਰ ਤੋਂ ਨੇ, ਕੁਝ ਇਸਲਾਮਾਬਾਦ ਤੋਂ ਨੇ। ਇਹ ਹੁਣ 10 ਹਾਜੀ ਕੈਂਪ ਨੇ ਇਹ ਪੂਰੇ ਪਾਕਿਸਤਾਨ ਦੇ ਵਿੱਚ, ਸੂਬਾ ਲੈਵਲ ਤੇ ਬਾਕੀ ਥਾਵਾਂ ਦੇ ਉੱਤੇ। ਉਥੋਂ ਹੱਜ ਫਲੈਟਾਂ ਜਾਣੀਆਂ ਨੇ। ਹੁਣ ਹਾਜੀ ਜਦੋਂ ਜਾਂਦੇ ਨੇ ਲੱਖਾਂ ਦੀ ਗਿਣਤੀ 'ਚ, ਐਰਕੀ ਕਹਿ ਰਹੇ ਨੇ ਕਿ ਪਾਕਿਸਤਾਨ ਤੋਂ ਲਗਭਗ 1,19,000 ਦੇ ਲਾਗੇ ਚਾਗੇ ਹਾਜੀ ਸਰਕਾਰੀ ਤੇ ਗੈਰ ਸਰਕਾਰੀ, ਯਾਨੀ ਸਰਕਾਰੀ ਔਰ ਪ੍ਰਾਈਵੇਟ ਕੋਟੇ ਤੇ ਹੱਜ ਕਰਨ, ਰੱਬ ਦੇ ਘਰ ਦੇ ਦੀ ਦਰਸ਼ਨ ਕਰਨ ਮੱਕੇ ਮਦੀਨੇ ਜਾਣਗੇ। ਬੜੇ ਖੁਸ਼ਕਿਸਮਤ ਨੇ, ਰੱਬ ਦੇ ਲਾਡਲੇ ਪ੍ਰਾਹੁਣੇ ਨੇ ਜਿਨ੍ਹਾਂ ਨੂੰ ਉੱਥੇ ਤੱਕ ਦਾ ਸੱਦਾ ਪਿਆ ਹੈ।
ਹੁਣ ਜਦੋਂ ਇਹ ਜਾਂਦੇ ਨੇ ਤੇ ਇਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਕਿ ਉੱਥੇ ਜਾ ਕੇ ਧਾਰਮਿਕ ਇਬਾਦਤ ਕੀ ਕਰਨੀ ਹੈ, ਤਰੀਕਾ ਕੀ ਹੈ, ਗਵਾਚ ਜਾਣ ਤੇ ਕੀ ਕਰਨਾ ਆ, ਇਹਨਾਂ ਦਾ ਕੈਂਪ ਕਿੱਥੇ ਹੋਏਗਾ, ਇਹਨਾਂ ਦਾ ਲੀਡਰ ਕੌਣ ਹੋਏਗਾ, ਜਿੱਦਾਂ ਜਥੇਦਾਰ ਹੁੰਦੇ ਨੇ ਕੀ ਕਰਨਾ ਆ, ਦਵਾਈ ਕਿੱਥੋਂ ਲੈਣੀ ਹੈ, ਕੋਈ ਐਮਰਜੈਂਸੀ ਬਣ ਕੇ ਕੀ ਫੋਨ ਕਰਨਾ, ਇਹ ਸਭ ਟ੍ਰੇਨਿੰਗ ਦੇ ਹਿੱਸੇ ਹੁੰਦੇ ਨੇ। ਇਹ ਟ੍ਰੇਨਿੰਗਸ ਹੁੰਦੀਆਂ ਨੇ ਹੈਜੀ ਕੈਂਪਾਂ 'ਚ। ਫਿਰ ਉਸ ਤੋਂ ਬਾਅਦ ਸਾਊਦੀ ਸਰਕਾਰ ਨੇ ਕੀ ਕੀਤਾ ਕਿ ਪਾਕਿਸਤਾਨ ਦੇ ਕੁਝ ਵੱਡੇ 에ਅਰਪੋਰਟ ਨੇ, ਜਿੱਦਾਂ ਕਰਾਚੀ ਹੈ, ਲਾਹੌਰ ਹੈ, ਇਸਲਾਮਾਬਾਦ ਹੈ, ਐਰ ਕੀ ਸੁਣਿਆ ਕੁਝ ਹੋਰ 에ਅਰਪੋਰਟਸ ਵੀ ਨੇ, ਉੱਥੇ ਉਹ ਇਮੀਗ੍ਰੇਸ਼ਨ ਕਾਊਂਟਰ ਬਣਾ ਦਿੰਦੇ ਨੇ। ਮੁਸਾਫਰ ਤੇ ਲੱਖਾਂ ਦੀ ਗਿਣਤੀ 'ਚ ਆ ਰਹੇ ਨੇ, ਹਜ਼ਾਰਾਂ ਦੀ ਗਿਣਤੀ 'ਚ ਆ ਰਹੇ ਨੇ, ਜਿਹੜੇ ਹਾਜੀ ਨੇ ਉਹਨਾਂ ਦੇ ਕਾਊਂਟਰ ਹੀ ਵੱਖਰੇ ਨੇ। ਅੱਛਾ, ਉਹ ਸਿੱਧੇ ਇਧਰੋਂ ਪਾਕਿਸਤਾਨੀ ਇਮੀਗ੍ਰੇਸ਼ਨ ਕਰਾ ਕੇ ਨਾਲ ਹੀ ਮੁੜ ਜਾਇਆ ਕਰਨਗੇ ਸਾਊਦੀ ਕਾਊਂਟਰ ਤੇ, ਉੱਥੇ ਹੀ ਉਹਨਾਂ ਦੀ ਸਮਾਨ ਦੀ ਚੈਕਿੰਗ, ਉੱਥੇ ਹੀ ਉਹਨਾਂ ਦੀ ਤਲਾਸ਼ੀ, ਉੱਥੇ ਇਮੀਗ੍ਰੇਸ਼ਨ ਸਟੈਂਪ ਹੋਇਆ ਕਰੇਗੀ, ਜਹਾਜ਼ 'ਚ ਬਹਿਣਗੇ, ਫਿਰ ਸਾਊਦੀ ਅਰਬ ਅੱਪੜ ਕੇ ਉਹਨਾਂ ਨੂੰ ਇਮੀਗ੍ਰੇਸ਼ਨ ਨਹੀਂ ਕਰਾਉਣੀ ਪਏਗੀ। ਸਾਊਦੀ ਅਰਬ ਅੱਪੜ ਕੇ ਉਹ ਇਸ ਕੰਮ ਤੋਂ ਫਿਰ ਉਹਨਾਂ ਨੂੰ ਆਜ਼ਾਦੀ, ਕਿਉਂਕਿ ਉਹ ਪਾਕਿਸਤਾਨੀ 에ਅਰਪੋਰਟਾਂ ਤੇ ਹੀ ਹੋ ਜਾਏਗਾ। ਹੁਣ ਸਰਕਾਰ ਨੇ ਇਹ ਕੀਤਾ ਆ ਕਿ ਹਾਜੀ ਕੈਂਪਾਂ ਦੇ ਵਿੱਚ ਹੀ ਟ੍ਰੇਨਿੰਗ ਦੇ ਨਾਲ ਪਹਿਲਾਂ ਟ੍ਰੇਨਿੰਗ ਹੁੰਦੀ ਸੀ, ਫਿਰ ਹਸਪਤਾਲ ਜਾ ਕੇ ਵੈਕਸੀਨੇਸ਼ਨ ਕਰਾਓ, ਫਿਰ ਟੀਕੇ ਲਵਾਓ, ਫਿਰ ਜਿਹੜੇ ਡਾਕੂਮੈਂਟੇਸ਼ਨ ਵੈਰੀਫਿਕੇਸ਼ਨ ਕਰਾਓ, ਸਭ ਕੁਝ। ਹੁਣ ਇਹ ਕੰਮ ਹਾਜੀ ਕੈਂਪਾਂ ਦੇ ਅੰਦਰ ਹੀ ਹੋਇਆ ਕਰੇਗਾ। ਉਹ ਸਾਰੇ ਮਹਿਕਮੇ ਜਿਨ੍ਹਾਂ ਨੂੰ ਵੈਰੀਫਿਕੇਸ਼ਨ ਕਰਨੀਆਂ ਉਹ ਆਪਣੇ ਕੈਂਪ ਲਾਉਣਗੇ ਉੱਥੇ ਹੀ ਹਾਜੀਆਂ ਦਾ ਇਹ ਸਾਰਾ ਕੰਮ ਜਿਹੜਾ ਇਹ ਹੋਇਆ ਕਰੇਗਾ, ਔਰ ਉੱਥੋਂ ਉਹ ਫਿਰ ਸਿਰਫ ਬਾਅਦ 'ਚ ਵਿਆਹ ਕਰਨਗੇ। ਪਾਕਿਸਤਾਨ 'ਚ ਪ੍ਰੈਜ਼ੀਡੈਂਟ ਪ੍ਰੋਟੋਕਾਲ ਪ੍ਰਵੀਨ ਕਿੰਨੇ ਲੋਕਾਂ ਨੂੰ ਦਿੱਤਾ ਜਾਂਦਾ ਹੈ? ਪ੍ਰੈਜ਼ੀਡੈਂਟ ਆਫ ਪਾਕਿਸਤਾਨ ਤੋਂ ਅੱਡ, ਪਤਾ ਤੁਹਾਨੂੰ? ਹਾਜੀਆਂ ਨੂੰ ਮਿਲਦਾ ਹੈਗਾ। ਇੱਕ ਇਹ ਹਾਜੀ ਨੇ ਨਾ ਜਿਹੜੇ, ਇਹਨਾਂ ਨੂੰ ਕਿਹਾ ਜਾਂਦਾ ਇਹ ਰੱਬ ਦੇ ਪਰੋਣੇ ਆ। ਹਾਜੀ ਕੈਂਪ ਤੋਂ 에ਅਰਪੋਰਟ ਤੱਕ ਜਦੋਂ ਇਹਨਾਂ ਨੂੰ ਲੈ ਕੇ ਜਾਇਆ ਜਾਂਦਾ ਤੇ ਉਦੋਂ ਇਹਨਾਂ ਕੋਲ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਪ੍ਰੋਟੋਕਾਲ ਹੁੰਦਾ ਹੈ। ਇਹ ਦੂਜਾ ਹੈ। ਔਰ ਤੀਸਰਾ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਪ੍ਰੋਟੋਕਾਲ ਆ ਜਿਹੜਾ, ਉਹ ਪਾਕਿਸਤਾਨ 'ਚ ਆਏ ਸਿੱਖ ਯਾਤਰੀਆਂ ਨੂੰ ਹੁੰਦਾ ਜਦੋਂ ਉਹ ਗੁਰਪੁਰਬ ਮੌਕੇ, ਜਦੋਂ ਉਹ ਵਿਸਾਖੀ ਮੌਕੇ ਇੱਕ ਥਾਂ ਤੋਂ ਦੂਸਰੇ ਥਾਂ ਜਾਂਦੇ ਨੇ, ਉਦੋਂ ਉਹਨਾਂ ਦੀ ਮੂਵਮੈਂਟ ਆ ਜਿਹੜੀ ਉਹ ਪ੍ਰੈਜ਼ੀਡੈਂਟ ਪ੍ਰੋਟੋਕਾਲ ਹੁੰਦੀ ਹੈ, ਉਹ ਬਾਬੇ ਦੇ ਪਰੋਣੇ ਹੁੰਦੇ ਨੇ। ਸੋ ਇਹ ਹਾਜੀਆਂ ਨੂੰ ਹਾਜੀ ਕੈਂਪ ਤੋਂ 에ਅਰਪੋਰਟ ਤੱਕ ਜਾਣ ਤੋਂ ਪਹਿਲਾਂ ਸਭ ਸਹੂਲਤਾਂ ਹੁਣ ਹਾਜੀ ਕੈਂਪਾਂ 'ਚ ਦਿੱਤੀਆਂ ਜਾਣਗੀਆਂ। FBR ਦਾ ਮਹਿਕਮਾ ਮਿਨੀ ਬਜਟ ਲਿਆਉਣਾ ਚਾਹੁੰਦਾ ਸੀ, ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਸਲਾਹ ਹੀ ਰੱਦ ਕਰ ਦਿੱਤੀ। ਮੈਂ ਕਹਿੰਦੇ ਆ ਕਿ ਲੂਣ ਦੇ ਉੱਤੇ ਫੱਟ, ਜਿਹਨੂੰ ਕਹਿੰਦੇ ਫੱਟਾਂ ਦੇ ਲੂਣ ਮਲਣ ਦਾ ਇਹ ਬੜਾ ਮੁਨਾਸਬ ਮੌਕਾ ਸੀਗਾ। FBR ਦਾ ਮਹਿਕਮਾ ਫੈਡਰਲ ਬੋਰਡ ਆਫ ਰੈਵਨਿਊ ਜੀ, ਉਹਦੇ ਵੱਲੋਂ ਇਸ ਲਈ ਮਿਨੀ ਬਜਟ ਜੀ, ਮੁਲਕ ਦੇ ਹਾਲਾਤ ਬੜੇ ਖਰਾਬ ਨੇ, ਟੈਕਸ ਦੀ ਵਸੂਲੀ ਦਾ ਕੰਮ ਜਿਹੜਾ ਪੂਰਾ ਨਹੀਂ ਹੋਇਆ, ਹਾਲਾਤ ਠੀਕ ਨੇ, ਲੋਕਾਂ ਨੂੰ ਰੋਟੀ ਲੱਭਣ ਡਈ ਹੈ, ਮਾਮਲੇ ਕੀ ਬਣ ਗਏ ਨੇ, ਸਮਾਰਟ ਲਾਕਡਾਊਨ ਲੱਗਣ ਜਾਣ ਡਿਆ, ਉਹ ਕਹਿੰਦੇ ਜੀ ਇੱਕ ਮਿਨੀ ਬਜਟ ਆ ਜਿਹੜਾ ਉਹ ਦੇਣ ਦਵੋ, ਅਸੀਂ ਕੋਈ ਨਵੇਂ ਟੈਕਸ ਠੋਕਣੇ ਨੇ। ਉਹਦੇ ਤੇ ਪ੍ਰਾਈਮ ਮਿਨਿਸਟਰ ਨੇ ਆਖਿਆ ਕਿ ਨਹੀਂ ਜੀ ਇਹ ਕੰਮ ਜਿਹੜਾ ਇਹਨੂੰ ਮੈਂ ਰੱਦ ਕਰਨਾ। ਮੈਨੂੰ ਪਹਿਲਾਂ ਤੇ ਇਹ ਨਹੀਂ ਸਮਝ ਆਉਂਦੀ ਕਿ ਪਾਲਿਸੀ ਸਾਜ਼ ਜਿਹੜੇ ਫੈਸਲਾ ਕਰਨ ਵਾਲੇ ਨੇ ਉਹਨਾਂ ਨੂੰ ਅਕਲ ਹੈ ਨਹੀਂਗੀ, ਔਰ ਪ੍ਰਾਈਮ ਮਿਨਿਸਟਰ ਨੇ ਰੱਦ ਕਰਕੇ ਬਜਾਏ ਤੇ ਕਿ ਉਹਨਾਂ ਨੂੰ ਝਾੜ ਦੇ ਕੇ ਇਹ ਟਾਈਮ ਕੋਈ ਇਹ ਹਰਕਤਾਂ ਤੁਹਾਡੇ ਕਰਨ ਵਾਲੀ, ਇਹ ਸਲਾਹ ਹੈ ਜਿਹੜੀ ਇਸ ਵੇਲੇ ਮੈਨੂੰ ਤੁਸੀਂ ਦੇਣ ਦੇ ਜੇ, ਉਲਟਾ ਲੋਕਾਂ ਤੇ ਆਸਾਨ ਕੀਤਾ ਕਿ ਨਹੀਂ ਮੈਂ ਰੱਦ ਕਰ ਦਿੱਤਾ। ਮੈਂ ਜਿਹੜੀ ਗੱਲ ਪਹਿਲਾਂ ਕਹਿਣ ਡਿਆ ਨਾ ਕਿ ਸਾਹ ਲੈਣ ਦੇ ਉੱਤੇ ਵੀ ਟੈਕਸ ਲੱਗੇ ਹੀ ਲੱਗੇ, ਇਹ ਉਹ ਹਾਲਾਤ ਬਣਾ ਦੱਸਣ ਡੇ ਨੇ ਜੀ। ਮਸੂਦ ਦੇ ਨਾਲ ਹੀ ਸੀ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ ਔਰ Instagram ਹੈ, ਇਹਦੇ ਤੇ ਵੇਖ ਵੀ ਸਕਦੇ ਹੋ। ਹਫਤੇ 'ਚ 5 ਦਿਨ ਅਸੀਂ ਇਹ ਖਬਰਾਂ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਲੈ ਕੇ ਤੁਹਾਡੇ ਲਈ ਆਉਂਦੇ ਆ, ਮੰਡੇ ਟੂ ਫਰਾਈਡੇ। ਔਰ ਇਹਨਾਂ ਖਬਰਾਂ ਨੂੰ ਜੇ ਤੁਸੀਂ ਸਮਝਦੇ ਜੇ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਅ ਵਾਸਤੇ ਫਾਇਦੇਮੰਦ ਸਾਬਤ ਹੋ ਸਕਦੀਆਂ ਨੇ ਤੇ ਸਪਾਂਸਰ ਕਰੋ ਔਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।